ਪੰਜਾਬੀ ਰੇਡੀਓ ਜੋ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ ਤੇ ਕੁਝ ਖਬਰਾਂ ਆਪਾਂ ਸਾਂਝੀਆਂ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ, ਸੈਨੋਜੇ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਰਸ਼ਪਾਲ ਕੌਰ ਖੰਗੂਰਾ ਤੇ ਪਰਿਵਾਰ ਬੇਕਰਸਫੀਲਡ, ਬਲਦੇਵ ਸਿੰਘ ਧਾਲੀਵਾਲ ਅਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵਬੁੱਕ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਜੀ ਸੁਸ਼ੀਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ, ਤੇ ਪੰਜਾਬੀ ਰੇਡੀਓ ਯੂਐਸ ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰ ਦੋਸਤੋ, ਅੱਜ ਦੇ ਦਿਨ ਅਸੀਂ ਮਿਲਦੇ ਤੁਹਾਨੂੰ ਖਬਰ ਤੇ ਨਜ਼ਰ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਤੇ ਖਾਸ ਤੌਰ ਤੇ ਭਾਰਤ ਦੁਨੀਆ ਭਰ ਦੇ ਵਿੱਚ ਰਾਜਨੀਤਿਕ, ਸਮਾਜਿਕ ਤੇ ਆਰਥਿਕ ਜਿਹੜਾ ਘਟਨਾ ਚੱਕਰ ਹੈ ਉਹਦੇ ਤੇ ਖਾਸ ਤੌਰ ਤੇ ਪੰਜਾਬ ਨੂੰ ਕੇਂਦਰ 'ਚ ਰੱਖ ਕੇ ਅਸੀਂ ਆਪਣੀ ਸਮਝ ਦੇ ਮੁਤਾਬਕ ਕੁਝ ਟਿੱਪਣੀਆਂ ਕਰੀਏ। ਖਬਰਾਂ ਤੁਸੀਂ ਸੁਣ ਚੁੱਕੇ ਹੁੰਦੇ ਹੋ, ਪਰ ਖਬਰਾਂ ਦੇ ਪਾਸਾਰ ਬਹੁਤ ਸਾਰੇ ਹੁੰਦੇ ਆ, ਉਹ ਵੱਖ-ਵੱਖ ਪਾਸਾਰ ਜਿਹੜੇ ਆ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਅਸੀਂ ਇਸ ਪ੍ਰੋਗਰਾਮ 'ਚ ਕਰਦੇ ਹਾਂ। ਅੱਜ ਵੀ ਪੰਜਾਬ ਦੇ ਹਵਾਲੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਜਿਸ ਤਰ੍ਹਾਂ ਆਪਾਂ ਗੱਲਬਾਤ ਕਰਦੇ ਹਾਂ, ਪਹਿਲਾਂ ਪੋਲੀਟਿਕਸ 'ਤੇ ਕਰ ਲੈਂਦੇ ਹਾਂ ਕਿ ਜਿਹੜੀ ਕਾਫੀ ਭਖੀ ਹੋਈ ਆ ਖਡੂਰ ਸਾਹਿਬ ਦੀ ਇਲੈਕਸ਼ਨ ਹੋਣੀ ਹੈ, ਉਸ ਦੇ ਵਿੱਚ ਦੜਾਕ ਇੱਕੋ ਹੀ ਆ ਇਸ ਵੇਲੇ, ਉਹ ਵੀ ਅਕਾਲੀ ਦਲ, ਅਤੇ ਉਹਨਾਂ ਨੂੰ ਦਿੱਕਤ ਕੋਈ ਨਹੀਂ, ਉਹ ਜਿੱਤ ਜਾਣਗੇ ਬਿਲਕੁਲ। ਉਹਨਾਂ ਦੇ ਮੁਕਾਬਲੇ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਹੈਗਾ ਜਿਸ ਤੋਂ ਇਹਨਾਂ ਨੂੰ ਡਰ ਹੋਵੇ, ਪਰ ਫਿਰ ਵੀ ਇਹਨਾਂ ਨੂੰ ਵਿੱਚੋਂ ਵਿੱਚ ਫਿਕਰ ਕਿਉਂ ਖਾਈ ਜਾ ਰਿਹਾ ਆ? ਠੀਕ ਹੈ ਗੱਲ ਤੁਹਾਡੀ ਕਿ ਦੇਖਣ ਨੂੰ ਦੌੜਾਕ ਇੱਕ ਹੀ, ਪਰ ਕਈ ਵਾਰੀ ਇਹ ਹੁੰਦਾ ਹੈ ਕਿ ਜੇ ਸਾਹਮਣੇ ਮੁਕਾਬਲੇ ਦੇ ਵਿੱਚ ਕੋਈ ਵੱਡਾ ਤੁਹਾਡਾ ਸਿਆਸੀ ਵਿਰੋਧੀ ਨਾ ਵੀ ਹੋਵੇ ਤੇ ਕੁਝ ਲੋਕ ਵੀ ਹੋਣ, ਭਾਵੇਂ ਉਹ ਇੰਡੀਪੈਂਡੈਂਟ ਵੀ ਹੋਣ, ਉਹਨਾਂ ਤੋਂ ਵੀ ਕਈ ਵਾਰੀ ਡਰ ਲੱਗਣ ਲੱਗ ਪੈਂਦਾ। ਉਹਦੇ ਕਾਰਨ ਹੈ, ਵੱਡਾ ਕਾਰਨ ਇਹ ਹੈ ਕਿ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਜਿਹੜੀ ਦੋਵੇਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗਠਜੋੜ ਦੇ ਮੁਕਾਬਲੇ ਬਰਾਬਰ ਦੀਆਂ ਧਿਰਾਂ ਹੈ ਪੰਜਾਬ ਦੇ ਵਿੱਚ। ਇਹਨਾਂ ਦੋਨਾਂ ਧਿਰਾਂ ਵੱਲੋਂ ਕੈਂਡੀਡੇਟ ਭਾਵੇਂ ਨਹੀਂ ਉਤਾਰੇ ਗਏ, ਇਹਨਾਂ ਦੋਨਾਂ ਨੇ ਭਾਵੇਂ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦੇ ਵਿੱਚ ਆਪਣੇ ਹਮਾਇਤੀਆਂ, ਆਪਣੇ ਵਰਕਰਾਂ ਜਾਂ ਆਪਣੇ ਵੋਟਰਾਂ ਨੂੰ ਬਾਈਕਾਟ ਦਾ ਵੀ ਦਿੱਤਾ ਹੋਇਆ ਕਿ ਚੋਣਾਂ ਦਾ ਬਾਈਕਾਟ ਕਰੋ, ਵੋਟਾਂ ਪਾਉਣ ਨਾ ਜਾਓ। ਉਹਦੇ ਬਾਵਜੂਦ ਇੱਕ ਡਰ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਜਾਂ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਇਹ ਹੈ ਕਿ ਕਿਤੇ ਅੰਦਰ ਖਾਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਅੰਦਰ ਖਾਤੇ ਕਿਤੇ ਕੋਈ ਗੇਮ ਨਾ ਖੇਡ ਜਾਣ ਤੇ ਜਿਹੜੇ ਬਾਕੀ 6 ਆਜ਼ਾਦ ਉਮੀਦਵਾਰ ਹੈ ਉਹਨਾਂ ਵਿੱਚੋਂ ਜਿਹੜਾ ਇੱਕ ਉਮੀਦਵਾਰ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਬਣਦਾ ਦਿਖਾਈ ਦੇ ਰਿਹਾ ਇਸ ਵੇਲੇ, ਸੁਮੇਲ ਸਿੰਘ ਸਿੱਧੂ ਸਾਂਝੀਵਾਲ ਮੋਰਚੇ ਵੱਲੋਂ ਜਿਹੜਾ ਕੈਂਡੀਡੇਟ ਹੈ, ਪਰ ਇੰਡੀਪੈਂਡੈਂਟ ਤੌਰ ਤੇ ਗਿਣਿਆ ਜਾਏਗਾ, ਵੀ ਉਹ ਵੋਟ ਕਿਤੇ ਉੱਧਰ ਨਾ ਪੈ ਜਾਏ। ਭਾਈ ਬਲਦੀਪ ਸਿੰਘ ਹੋਰਾਂ ਦੀ ਨਾਮਜ਼ਦਗੀ ਰੱਦ ਹੋ ਗਈ, ਨਹੀਂ ਤਾਂ ਕੁਝ ਹੋਰ ਤਰ੍ਹਾਂ ਦੀ ਤਸਵੀਰ ਸ਼ਾਇਦ ਹੋ ਰਹੀ ਸੀ ਤੇ ਇੱਕ ਮੁਕਾਬਲਾ ਜਿਹਾ ਦਿਸਣਾ ਸੀ। ਹੁਣ ਮੁਕਾਬਲਾ ਦਿਖਾਈ ਭਾਵੇਂ ਨਹੀਂ ਦੇ ਰਿਹਾ, ਪਰ ਜੇ ਚੁੱਪ ਚੁਪੀਤੇ ਕੋਈ ਗੇਮ ਥੱਲੇ ਖੇਡੀ ਗਈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਉਹਨਾਂ ਦੇ ਕੈਂਡੀਡੇਟ ਨੂੰ ਹਰਾਉਣ ਦੀ ਕੋਈ ਗੇਮ ਖੇਡੀ ਗਈ ਤੇ ਚੁੱਪ ਚੁਪੀਤੇ ਆਪਣੇ ਹਮਦਰਦ ਨੂੰ, ਆਪਣੇ ਵੋਟਰਾਂ ਨੂੰ ਇਹ ਮੈਸੇਜ ਕਨਵੇ ਕਰਤਾ ਉਹਨਾਂ ਨੇ ਵੀ ਤੁਸੀਂ ਚੁੱਪ ਚੁਪੀਤੇ ਜਾ ਅਕਾਲੀ ਦਲ ਦੇ ਕੈਂਡੀਡੇਟ ਦੇ ਖਿਲਾਫ ਸੁਮੇਲ ਸਿੰਘ ਸਿੱਧੂ ਨੂੰ ਵੋਟ ਪਾ ਦਿਓ, ਤਾਂ ਉਹ ਬਹੁਤ ਵੱਡੀ ਦਿੱਕਤ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਲਈ ਬਣੇਗੀ। ਫਿਰ ਵੀ ਜਿੱਤ ਜਿਹੜੀ ਹੈ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਹੋਣੀ ਹੈ, ਪਰ ਜਿੱਤ ਦਾ ਮਾਰਜਨ ਜੇ ਬਹੁਤ ਘੱਟ ਜਾਂਦਾ ਹੈ ਤੇ ਲਾਜ਼ਮੀ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਦਾਅਵਾ ਨਹੀਂ ਕਰ ਸਕੇਗਾ। ਪੰਜਾਬ ਦੇ ਲੋਕਾਂ ਨੇ ਜਿਹੜਾ 2017 ਦੇ ਵਿੱਚ ਫਤਵਾ ਦੇਣਾ, ਉਹਦੀ ਇੱਕ ਝਲਕ ਜਿਹੜੀ ਖਡੂਰ ਸਾਹਿਬ 'ਚ ਦਿਸ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਚਾਹਤ ਇਹ ਹੈ ਵੀ ਘੱਟੋ ਘੱਟ ਖਡੂਰ ਸਾਹਿਬ ਦੇ ਵਿੱਚ ਭਾਵੇਂ ਦੋ ਪ੍ਰਮੁੱਖ ਪਾਰਟੀਆਂ ਦੇ ਕੈਂਡੀਡੇਟ ਨਹੀਂ ਹੈ, ਮੁਕਾਬਲਾ ਵੀ ਕੋਈ ਨਹੀਂ ਹੈ, ਪਰ ਉਸ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਵੀ ਵੋਟ ਜਿਹੜੀ ਹੈ ਉਹਦਾ ਮਾਰਜਨ, ਜਿਹੜੇ ਇੰਡੀਪੈਂਡੈਂਟ ਕੈਂਡੀਡੇਟ ਹੈ ਜਾਂ ਸਭ ਤੋਂ ਨੇੜਲਾ ਕੈਂਡੀਡੇਟ ਹੈ, ਉਹਦਾ ਮਾਰਜਨ ਬਹੁਤ ਜ਼ਿਆਦਾ ਹੋਣਾ ਚਾਹੀਦਾ ਜਿੱਤ ਦਾ ਮਾਰਜਨ। ਜੇ ਮਾਰਜਨ ਘੱਟ ਗਿਆ, ਈਵਨ ਜੇ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਬਿਨਾਂ ਕਿਸੇ ਐਲਾਨੀਆਂ ਹਮਾਇਤ ਦੇ ਸੁਮੇਲ ਸਿੰਘ ਸਿੱਧੂ ਜਾਂ ਕੋਈ ਹੋਰ ਵੀ ਇੰਡੀਪੈਂਡੈਂਟ ਕੈਂਡੀਡੇਟ ਜਿਹੜਾ ਹੈ ਆਪਣੀ ਜ਼ਮਾਨਤ ਬਚਾਉਣ 'ਚ ਵੀ ਕਾਮਯਾਬ ਹੋ ਗਿਆ,
ਇਹ ਵੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਨਮੋਸ਼ੀ ਵਾਲੀ ਗੱਲ ਹੋ ਸਕਦੀ ਹੈ। ਇਹ ਸ਼੍ਰੋਮਣੀ ਅਕਾਲੀ ਦਲ ਸੋਚ ਰਿਹਾ ਹੈ, ਡਰ ਹੈ। ਇਸੇ ਡਰ ਦੇ ਵਿੱਚੋਂ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਉਹਨਾਂ ਦੇ OSD ਚਰਨਜੀਤ ਸਿੰਘ ਬਰਾੜ ਨੇ ਨਾਮਜ਼ਦਗੀ ਵਾਪਸ ਲੈਣ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਸਾਂਝੀਵਾਲ ਪੰਜਾਬ ਮੋਰਚੇ ਦੇ ਕਨਵੀਨਰ ਜਿਹੜੇ ਉੱਥੇ ਕੈਂਡੀਡੇਟ ਹੈ ਸੁਨੀਲ ਸਿੰਘ ਸਿੱਧੂ, ਉਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਆਪਦੇ ਕਾਗਜ਼ ਵਾਪਸ ਲੈ ਲਓ, ਇਹ ਖਬਰਾਂ ਤੁਸੀਂ ਸੁਣ ਚੁੱਕੇ ਹੋ। ਕਾਗਜ਼ ਵਾਪਸ ਲੈਣ ਦੀ ਗੱਲ ਕੀਤੀ, ਇਹ ਕਹਿ ਕੇ ਦੁਹਾਈ ਦੇ ਕੇ ਵੀ ਪ੍ਰਮੁੱਖ ਪਾਰਟੀਆਂ ਤਾਂ ਹੈ ਨਹੀਂ, ਕਿਉਂ ਲੋਕਾਂ ਦੇ ਪੈਸੇ ਜ਼ਾਇਆ ਕਰਦੇ ਆ, ਤੁਹਾਨੂੰ ਕਿਤੇ ਹੋਰ ਐਡਜਸਟ ਕਰ ਦਾਂਗੇ। ਉਹਦੇ 'ਤੇ ਵੀ ਹੁਣ ਸੁਨੀਲ ਸਿੰਘ ਸਿੱਧੂ ਨੇ ਬੜਾ ਸਖਤ ਸਟੈਂਡ ਲਿਆ। ਉਹਨਾਂ ਨੇ ਚੋਣ ਕਮਿਸ਼ਨ ਨੂੰ ਲਿਖ ਕੇ ਦਿੱਤਾ ਹੈ। ਚੋਣ ਕਮਿਸ਼ਨ ਨੇ ਇਹ ਗੱਲ ਕਹੀ ਹੈ ਕਿ 2 ਦਿਨਾਂ ਦੇ ਵਿੱਚ ਸੁਖਬੀਰ ਬਾਦਲ ਦੇ OSD ਚਰਨਜੀਤ ਸਿੰਘ ਬਰਾੜ ਦੇ ਖਿਲਾਫ ਜਿਹੜੀ ਜਾਂਚ ਹੋਏਗੀ ਉਹਦੀ ਰਿਪੋਰਟ ਆ ਜਾਏਗੀ। ਸੁਖਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇ ਹੁਣ 2 ਦਿਨ ਤੱਕ ਰਿਪੋਰਟ ਨਹੀਂ ਆਉਂਦੀ ਤਾਂ ਉਹ ਹਾਈ ਕੋਰਟ ਦੇ ਵਿੱਚ ਵੀ ਇਹਦੇ ਖਿਲਾਫ ਜਾਣਗੇ। ਜਿਹੜੀ ਸਰਕਾਰ ਘਿਰ ਗਈ ਹੈ। ਚਰਨਜੀਤ ਸਿੰਘ ਬਰਾੜ ਡਿਪਟੀ ਸੀਐਮ ਦੇ OSD ਵੱਲੋਂ ਇੱਕ ਇੰਡੀਪੈਂਡੈਂਟ ਕੈਂਡੀਡੇਟ ਨੂੰ ਫੋਨ ਕਰਨਾ, ਇਹ ਵੀ ਉਹਨਾਂ ਦਾ ਡਰ ਜਿਹੜਾ ਦਰਸਾਉਂਦਾ ਹੈ। ਹੁਣ ਅਗਲਾ ਫਿਕਰ ਜਿਹੜਾ ਉਹ ਇਹ ਹੈ, ਇਹਨਾਂ ਫਿਕਰਾਂ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਵੀ ਕਿਤੇ ਸ਼੍ਰੋਮਣੀ ਅਕਾਲੀ ਦਲ BJP ਗੱਠਜੋੜ ਦਾ ਉਮੀਦਵਾਰ ਨੇ ਭਾਵੇਂ ਜਿੱਤਣਾ ਹੈ, ਪਰ ਫਿਕਰ ਇਹ ਹੈ ਕਿ ਕਿਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਜਿਹੜਾ ਬਾਈਕਾਟ ਦਾ ਸੱਦਾ ਹੈ, ਉਹਦੇ ਕਰਕੇ ਕਿਤੇ ਵੋਟ ਪਰਸੈਂਟੇਜ ਨਾ ਘੱਟ ਜਾਵੇ। ਸ਼੍ਰੋਮਣੀ ਅਕਾਲੀ ਦਲ ਜਾਂ ਉਹਦੀ ਲੀਡਰਸ਼ਿਪ ਇਹ ਚਾਹੁੰਦੀ ਹੈ ਕਿ ਘੱਟੋ ਘੱਟ 70% ਵੋਟ ਜ਼ਰੂਰ ਪਵੇ, ਜਦਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੀ ਇਹ ਕੋਸ਼ਿਸ਼ ਹੈ ਕਿ ਵੋਟ ਪਰਸੈਂਟੇਜ ਡਿੱਗ ਜਾਵੇ, 50% ਤੋਂ ਥੱਲੇ ਚੱਲ ਜਾਏ। ਜੇ 50% ਤੋਂ ਥੱਲੇ ਚੱਲ ਗਿਆ ਵੋਟ ਪਰਸੈਂਟੇਜ, ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਕਹਿਣ ਨੂੰ ਇਹ ਤੱਥ ਮਿਲ ਜਾਣਗੇ ਜਾਂ ਇਹ ਮੌਕਾ ਮਿਲ ਜਾਏਗਾ ਕਿ ਦੇਖੋ ਸਾਡੇ ਸੱਦੇ ਤੇ ਲੋਕ ਵੋਟਾਂ ਪਾਉਣ ਨਹੀਂ ਨਿਕਲੇ। ਤੇ ਇਹਦਾ ਭਾਵ ਇਹ ਜਾਏਗਾ ਕਿ ਸ਼੍ਰੋਮਣੀ ਅਕਾਲੀ ਦਲ ਤੇ BJP ਗੱਠਜੋੜ ਦੀ ਜਿਹੜੀ ਪੋਪੂਲੈਰਿਟੀ ਹੈ ਉਹ ਬਹੁਤ ਜ਼ਿਆਦਾ ਡਿੱਗ ਗਈ ਹੈ। ਹੁਣ ਇਹ ਫਿਕਰ ਸਤਾ ਰਿਹਾ ਹੈ। ਇਸੇ ਕਰਕੇ ਅਕਾਲੀ ਦਲ ਦੀ ਗੇਮ ਇਹ ਹੈ ਕਿ ਵੋਟ ਪਰਸੈਂਟ ਵਧਾਇਆ ਜਾਏ। ਇਸੇ ਕਰਕੇ ਕਿਸੇ ਨੂੰ ਵੀ ਉਹ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਪਿੰਡਾਂ ਦੇ ਵਿੱਚ ਜਾ ਰਹੇ ਨੇ ਅਕਾਲੀ ਉਮੀਦਵਾਰ ਤੇ ਉਹਨਾਂ ਦੇ ਹਮਾਇਤੀ, ਤੇ ਬਹੁਤ ਸਾਰੇ ਲਾਲਚ ਵੀ ਦੇ ਰਹੇ ਹੈ, ਪਰ ਉਹਦੇ ਬਾਵਜੂਦ ਪਿੰਡਾਂ ਸੱਥਾਂ ਦੇ ਵਿੱਚ ਜਿੱਦਾਂ ਚੋਣ ਮਾਹੌਲ ਦੇ ਵਿੱਚ ਢਾਣੀਆਂ ਬੈਠ ਕੇ ਚੋਣਾਂ ਦੀਆਂ ਗੱਲਾਂ ਕਰਿਆ ਕਰਦੀਆਂ, ਦੀਆਂ ਗੱਲਾਂ ਕਿਤੇ ਹੁੰਦੀਆਂ ਦਿਖਾਈ ਨਹੀਂ ਦਿੰਦੀਆਂ। ਸੋ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇਸ ਵੇਲੇ ਵੋਟਾਂ ਦਾ ਪਰਸੈਂਟੇਜ ਘਟਾਉਣ ਵਧਾਉਣ ਦੀ ਵੀ ਇੱਕ ਲੜਾਈ ਚੱਲ ਰਹੀ ਹੈ। ਜਿਹੜੀ ਆਮ ਆਦਮੀ ਪਾਰਟੀ ਤੇ ਕਾਂਗਰਸ ਚੋਣ ਮੈਦਾਨ 'ਚ ਨਹੀਂ ਹੈ, ਉਹਦੇ ਬਾਵਜੂਦ ਵੀ ਉਹ ਚੋਣ ਮੈਦਾਨ 'ਚ ਹੈ। ਚੋਣ ਮੈਦਾਨ 'ਚ ਆਪਣੇ ਉਮੀਦਵਾਰ ਨਾ ਉਤਾਰ ਕੇ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਚੋਣ ਮੈਦਾਨ 'ਚ ਹੈ, ਇਸ ਰੂਪ ਦੇ ਵਿੱਚ ਕਿ ਵੋਟਾਂ ਦਾ ਪਰਸੈਂਟੇਜ ਘਟਾਇਆ ਜਾਏ ਕਿਸੇ ਨਾ ਕਿਸੇ ਲੈਵਲ ਤੇ। ਹੁਣ ਅੰਦਰ ਖਾਤੇ ਕੀ ਗੇਮ ਹੁੰਦੀ ਹੈ, ਵੋਟਾਂ ਦੇ ਪਰਸੈਂਟ ਘਟਾਉਣ ਦੀ ਗੇਮ ਕਿਸੇ ਪਾਸੇ 'ਚ ਲੈ ਕੇ ਜਾਂਦੀ ਹੈ, ਇਸ ਤੇ ਦੇਖਣ ਵਾਲੀਆਂ ਗੱਲਾਂ। ਪਰ ਇਹਨਾਂ ਸਾਰੇ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਡਰ, ਇੱਕ ਖੌਫ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ। ਜੀ, ਤੇ ਅੱਗੇ ਫਿਰ ਚੱਲਦੇ ਹਾਂ ਜੀ ਆਪਾਂ ਕਾਂਗਰਸ ਵੱਲ ਨੂੰ। ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲ ਨੂੰ, ਉਹਨਾਂ ਨੇ ਐਲਾਨ ਦੇਖ ਲਓ 1 ਸਾਲ ਪਹਿਲਾਂ ਹੀ ਕਰ ਦਿੱਤਾ ਕਿ ਉਹ ਪਟਿਆਲੇ ਤੋਂ ਇਲੈਕਸ਼ਨ ਲੜਨਗੇ, ਪਰ ਉਸ ਦੇ ਪਿੱਛੇ ਬਹੁਤ ਕੁਛ ਹੈ। ਜੇ ਉੱਥੋਂ ਇਲੈਕਸ਼ਨ ਲੜਨਗੇ ਤਾਂ ਉਸ ਤੋਂ ਬਾਅਦ ਵਿੱਚ ਕੀ ਹੋਊਗਾ? ਪਹਿਲੀ ਵਾਰੀ ਹੋਇਆ, ਬਹੁਤ ਸਾਰੀਆਂ ਚੀਜ਼ਾਂ ਪੰਜਾਬ 'ਚ ਪਹਿਲੀ ਵਾਰੀ ਵਾਪਰ ਰਹੀ ਹੈ। ਪਹਿਲੀ ਚੀਜ਼ ਤਾਂ ਇਹੀ ਪੰਜਾਬ 'ਚ ਪਹਿਲੀ ਵਾਰ ਵਾਪਰੀ ਕਿ ਪੰਜਾਬ ਜਿੰਨੀ ਦੇਸ਼ 'ਚ ਹੀ ਪਹਿਲੀ ਵਾਰੀ ਹੈ। ਮਤਲਬ ਮੈਂ ਮਿਸਾਲ ਦੇ ਤੌਰ ਤੇ ਗੱਲ ਕਰਦਾ ਵੀ ਪੱਛਮੀ ਬੰਗਾਲ 'ਚ 3 ਮਹੀਨਿਆਂ ਬਾਅਦ ਚੋਣਾਂ ਹੋ ਰਹੀਆਂ। ਪੱਛਮੀ ਬੰਗਾਲ 'ਚ ਵੀ ਚੋਣ ਮੈਦਾਨ ਏਦਾਂ ਨਹੀਂ ਭਖਿਆ ਹੋਇਆ ਜਿੱਦਾਂ ਪੰਜਾਬ 'ਚ 14-15 ਮਹੀਨੇ ਪਹਿਲੇ ਭੱਗ ਗਿਆ ਸੀ। ਸਦਭਾਵਨਾ ਰੈਲੀ ਕੀਤੀ ਸੁਖਬੀਰ ਬਾਦਲ ਨੇ, ਉਹੀ ਚੋਣ ਰੈਲੀ ਹੋ ਗਈ। ਜਿਹੜੀ ਪੱਛਮੀ ਬੰਗਾਲ ਤੇ ਉਹਦੇ ਨਾਲ ਕੇਰਲਾ ਵਗੈਰਾ 5 ਸੂਬਿਆਂ ਦੇ ਵਿੱਚ 3 ਮਹੀਨਿਆਂ ਨੂੰ ਵੋਟਾਂ ਪੈਣੀਆਂ। ਉਹ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਚੋਣ ਦਾ ਮਾਹੌਲ ਨਹੀਂ ਹੈ। ਜਿਹੜਾ 13 ਮਹੀਨੇ ਪਹਿਲਾਂ 14 ਮਹੀਨੇ ਪਹਿਲਾਂ ਪੰਜਾਬ 'ਚ ਪੈਦਾ ਹੋ ਗਿਆ, ਹੁਣ ਸਾਲ ਰਹਿ ਗਿਆ। ਤੇ ਇੰਨੀ ਜ਼ਿਆਦਾ ਸਰਗਰਮੀ ਚੋਣਾਂ ਦੀ ਹੋਣੀ, ਇਹ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਇਹਨਾਂ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਕਿੰਨੀ ਜ਼ਿਆਦਾ ਅਹਿਮੀਅਤ ਦਿੱਤੀ ਹੋਈ ਹੈ। ਤੇ ਖਾਸ ਤੌਰ ਤੇ ਇਹ ਜਿਹੜੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਉਹ ਸੁਖਬੀਰ ਬਾਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੋਇਆ। ਸਭ ਤੋਂ ਪਹਿਲਾਂ ਜਿਹੜੀ ਉਹਨਾਂ ਨੂੰ ਇਹ ਫਿਕਰ ਸਤਾ ਰਿਹਾ ਹੈ ਕਿ 2017 ਦੀਆਂ ਚੋਣਾਂ ਦੇ ਵਿੱਚ ਸ਼ਾਇਦ ਸਾਡਾ ਤੀਜੀ ਵਾਰੀ ਲੱਗੇ ਤੇ ਇਸ ਕਰਕੇ ਹੋਰ ਤੋਂ ਯਤਨ ਆਰੰਭੇ ਜਾਣ। ਇਸੇ ਕਰਕੇ ਉਹਨਾਂ ਨੇ ਚੋਣ ਮੁਹਿੰਮ ਗਰਮ ਕਰ ਦਿੱਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਤੋਂ ਧਿਆਨ ਪਾਸੇ ਹਟਵਾਉਣ ਵਾਸਤੇ ਉਹਨਾਂ ਨੇ ਬਕਾਇਦਾ ਇੱਕ ਗੇਮ ਜਿਹੜੀ ਹੈ ਉਹ ਇਲੈਕਸ਼ਨ ਗੇਮ ਦੇ ਵਿੱਚ ਬਦਲ ਦਿੱਤੀ ਹੈ। ਪਹਿਲੀ ਵਾਰ ਪੰਜਾਬ 'ਚ ਹੋਇਆ। ਦੂਜੀ ਵਾਰੀ ਪੰਜਾਬ ਦੇ ਵਿੱਚ ਇੰਪੋਰਟੈਂਟ ਗੱਲ ਇਹ ਹੋ ਰਹੀ ਹੈ ਵੀ ਕਾਂਗਰਸ ਪਾਰਟੀ ਇਹ ਦਾਅਵਾ ਕਰ ਰਹੀ ਹੈ, ਖਾਸ ਤੌਰ ਤੇ ਕੈਪਟਨ ਅਮਰਿੰਦਰ,
ਵੀ ਇਸ ਵਾਰ ਅਸੀਂ 6 ਮਹੀਨੇ ਪਹਿਲੇ ਆਪਣੇ ਕੈਂਡੀਡੇਟ ਐਲਾਨ ਦੇਣੇ ਆ। ਇਹ ਵੀ ਸ਼ਾਇਦ ਕਾਂਗਰਸ ਪਾਰਟੀ ਦੇ ਇਤਿਹਾਸ ਪੰਜਾਬ 'ਚ ਪਹਿਲੀ ਵਾਰੀ ਹੋਣਾ, ਕਿਉਂਕਿ ਪਿਛਲੀ ਚੋਣ ਕਾਂਗਰਸ ਪਾਰਟੀ ਹਾਰੀ ਹੈ। ਹਾਰ ਦਾ ਇੱਕ ਕਾਰਨ ਇਹ ਕਿ ਰਿਹਾ ਕਿ 2 ਮਹੀਨੇ ਪਹਿਲਾਂ ਹੀ ਅਕਾਲੀ ਦਲ BJP ਗਠਜੋੜ ਨੇ ਆਪਣੇ ਕੈਂਡੀਡੇਟ ਐਲਾਨ ਤੇ ਉਹਨਾਂ ਨੇ ਆਪਣਾ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਤੇ ਕਾਂਗਰਸ ਵਾਲੇ ਆਪਣੇ ਉਮੀਦਵਾਰ ਹੀ ਨਹੀਂ ਐਲਾਨ ਸਕੇ। ਜਦੋਂ ਚੋਣਾਂ ਦੇ ਬਿਲਕੁਲ ਦਿਨ ਨੇੜੇ ਆ ਗਏ ਉਮੀਦਵਾਰ ਐਲਾਨ ਦੇ ਤਾਂ 26 ਜਿਹੜੇ ਆ ਉਹ ਬਾਗੀ ਖੜੇ ਹੋ ਗਏ, ਜਿਹਦੇ ਕਰਕੇ ਕਾਂਗਰਸ ਹਾਰੀ। ਇਹ ਵੀ ਪਹਿਲੀ ਵਾਰ ਵਾਪਰ ਰਿਹਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਵੀ ਉਹ ਕਹਿੰਦੇ 6 ਮਹੀਨੇ ਪਹਿਲੇ ਆਪਣੇ ਉਮੀਦਵਾਰ ਐਲਾਨ ਦਾਂਗੇ। ਤੇ ਇਹ ਵੀ ਪਹਿਲੀ ਵਾਰ ਵਾਪਰਿਆ ਕਿ ਪੰਜਾਬ ਦੇ ਵਿੱਚ ਭਾਵੇਂ ਐਲਾਨੀਆ ਤੌਰ ਦੇ ਉੱਤੇ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਨੇ ਜਾਂ ਕਾਂਗਰਸੀ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਨੂੰ ਹਾਲੇ ਕਾਂਗਰਸ ਪਾਰਟੀ ਵੱਲੋਂ ਚੀਫ ਮਿਨਿਸਟਰ ਦਾ ਕੈਂਡੀਡੇਟ ਨਹੀਂ ਐਲਾਨਿਆ ਕੈਪਟਨ ਅਮਰਿੰਦਰ ਨੂੰ, ਉਹਦੇ ਬਾਵਜੂਦ ਉਹ ਆਪਣੇ ਆਪ ਨੂੰ ਚੀਫ ਮਿਨਿਸਟਰ ਦੇ ਕੈਂਡੀਡੇਟ ਦੇ ਤੌਰ ਤੇ ਪੇਸ਼ ਕਰ ਰਹੇ। ਤੇ ਉਹਨਾਂ ਨੇ ਪਹਿਲੀ ਵਾਰ ਇਹ ਹੋਇਆ ਕਿ ਸਾਲ ਪਹਿਲਾਂ ਹੀ ਆਪਣਾ ਹਲਕਾ ਐਲਾਨ ਦਿੱਤਾ, ਇਹ ਕਹਿ ਕੇ ਕਿ ਮੈਂ ਤਾਂ ਪਟਿਆਲੇ ਤੋਂ ਚੋਣ ਲੜਨੀ ਹੈ। 1 ਸਾਲ ਪਹਿਲਾਂ ਕਿਸੇ ਉਮੀਦਵਾਰ ਵੱਲੋਂ ਆਪ ਹੀ ਆਪਣਾ ਐਲਾਨ ਕਰ ਦੇਣਾ ਹਾਈ ਕਮਾਨ ਦੀ ਮਨਜ਼ੂਰੀ ਤੋਂ ਬਿਨਾਂ ਹੀ। ਇਸ ਪਾਸੇ ਵੱਲ ਸੰਕੇਤ ਹੈ ਕਿ ਕੈਪਟਨ ਅਮਰਿੰਦਰ ਨੂੰ ਵੀ ਕਾਹਲੀ ਬੜੀ ਹੈ। ਕੈਪਟਨ ਅਮਰਿੰਦਰ ਵੀ ਇਹ ਸਮਝਦੇ ਹੈ ਕਿ ਪੰਜਾਬ ਦੇ ਵਿੱਚ ਜੇ ਹੁਣ ਸ਼੍ਰੋਮਣੀ ਅਕਾਲੀ ਦਲ BJP ਗਠਜੋੜ ਦਾ ਮੁਕਾਬਲਾ ਕਰਨਾ ਹੈ ਤਾਂ ਆਪਣੀ ਉਮੀਦਵਾਰੀ ਵੀ ਪਹਿਲਾਂ ਜਿਹੜੀ ਹੈ ਲੋਕਾਂ ਨੂੰ ਦੱਸਣੀ ਪਏਗੀ। ਲੋਕਾਂ 'ਚ ਪਹਿਲੇ ਚਰਚਾ ਹੋ ਜੇ, ਲੋਕ ਪਹਿਲਾਂ ਹੀ ਕੈਪਟਨ ਅਮਰਿੰਦਰ ਦੀ ਹੱਕ ਦੇ ਵਿੱਚ ਲਾਮਬੰਦੀ ਕਰਨੀ ਸ਼ੁਰੂ ਕਰ ਦੇਣ, ਕਿਉਂਕਿ ਵਿਰੋਧੀਆਂ ਨੇ ਕਿਹੜਾ ਕੈਂਡੀਡੇਟ ਦੇਣਾ ਇਹ ਹਾਲੇ ਕੋਈ ਪਤਾ ਨਹੀਂ। ਸੋ ਕੈਪਟਨ ਅਮਰਿੰਦਰ ਦੀ ਹੁਣ ਤੋਂ ਹੀ ਮੁਹਿੰਮ ਜਿਹੜੀ ਪਟਿਆਲਾ ਹਲਕੇ ਸ਼ੁਰੂ ਹੋ ਜਾਣੀ ਹੈ ਤੇ ਉਸ ਵਿੱਚ ਉਹਨਾਂ ਦੀ ਆਪ ਦੀ ਪਤਨੀ ਜਿਹੜੀ ਹੈ ਇਸ ਵੇਲੇ MLA ਹੈ, ਉਹਨਾਂ ਦੀ ਥਾਂ ਤੇ ਉਹਨਾਂ ਦੀ ਜਦੋਂ ਸੀਟ ਖਾਲੀ ਹੋਈ, ਜਦੋਂ ਲੋਕ ਸਭਾ ਚੋਣ ਲੜਨ ਵਾਸਤੇ ਉਹ ਅੰਮ੍ਰਿਤਸਰ ਚਲੇ ਗਏ ਸੀ ਤਾਂ ਬੀਬੀ ਪ੍ਰਨੀਤ ਕੌਰ ਨੂੰ ਉਹ ਸੀਟ ਦਿੱਤੀ ਗਈ ਸੀ, ਉਹ ਜਿੱਤੇ ਸੀ। ਤੇ ਉਹ ਜਿਹੜਾ ਮਾਰਜਨ ਬੀਬੀ ਪ੍ਰਨੀਤ ਕੌਰ ਦਾ ਰਿਹਾ ਉਸ ਮਾਰਜਨ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਵਜੋਂ ਪਹਿਲੇ ਹੀ ਕੈਪਟਨ ਅਮਰਿੰਦਰ ਨੇ ਆਪਣੇ ਆਪ ਦੀ ਉਮੀਦਵਾਰੀ ਐਲਾਨ ਦਿੱਤੀ ਹੈ। ਜੀ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਐਲਾਨ ਕੀਤਾ ਹੈ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਹੀ ਮੈਂਬਰ ਹੈ ਜਿਹੜਾ ਉਹ ਪੋਲੀਟਿਕਸ ਦੇ ਵਿੱਚ ਹੋਊਗਾ, ਪਰਿਵਾਰਵਾਦ ਨੂੰ ਭਾਰੂ ਨਹੀਂ ਹੋਣ ਦਿੱਤਾ ਜਾਊਗਾ, ਪਰ ਉਹ ਆਪਣੇ ਹਾਈ ਕਮਾਨ ਨੂੰ ਕੀ ਸਲਾਹ ਦੇਣਗੇ? ਇਹ ਵੀ ਜਿੱਦਾਂ ਮੈਂ ਪਹਿਲਾਂ ਗੱਲਾਂ ਕੀਤੀਆਂ ਵੀ ਕੁਝ ਚੀਜ਼ਾਂ ਜਿਹੜੀਆਂ ਪੰਜਾਬ 'ਚ ਪਹਿਲੀ ਵਾਰ ਹੋ ਰਹੀਆਂ, ਇਹ ਵੀ ਪਹਿਲੀ ਵਾਰ ਹੋਇਆ ਵੀ ਉਸ ਪਾਰਟੀ ਦੇ ਸਟੇਟ ਦੇ ਹੈੱਡ ਨੇ ਇਹ ਗੱਲ ਕਹੀ ਹੈ ਵੀ ਪਰਿਵਾਰਵਾਦ ਨੂੰ ਤਰਜੀਹ ਨਹੀਂ ਦਿੱਤੀ ਜਾਏਗੀ। ਟਿਕਟ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਇੱਕ ਪਰਿਵਾਰ 'ਚੋਂ ਇੱਕੋ ਬੰਦੇ ਨੂੰ ਮਿਲੇਗੀ। ਉਸ ਪਾਰਟੀ ਦੇ ਸਟੇਟ ਹੈੱਡ ਕਹਿ ਰਹੇ ਹੈ ਜਿਸ ਪਾਰਟੀ ਦਾ ਟੋਟਲ ਜਿਹੜਾ ਪਿਛਲੇ 67 ਸਾਲ ਦਾ ਆਜ਼ਾਦੀ ਤੋਂ ਬਾਅਦ ਦਾ ਇਤਿਹਾਸ ਜਿਹੜਾ ਆ ਉਹ ਇੱਕ ਕਿਸਮ ਦੀ ਵਿਰਾਸਤੀ ਕਿਸਮ ਦੀ ਜਾਂ ਖਾਨਦਾਨੀ ਜਿਹੜੀ ਪੋਲੀਟਿਕਸ ਜਿਹੜੀ ਆ ਉਹਦੇ ਵਿੱਚੋਂ ਨਿਕਲਦਾ ਹੈ। ਯਾਨੀ ਇੱਕ ਕਿਸਮ ਦੀ ਜੱਦੀ ਪੁਸ਼ਤੀ ਜਿਹੜਾ ਇੱਕ ਅਧਿਕਾਰ ਆ, ਉਹ ਸਮਝਦੇ ਆ ਕਿ ਸਾਡਾ ਰਾਜਨੀਤੀ 'ਚ ਜੱਦੀ ਪੁਸ਼ਤੀ ਸਾਡਾ ਅਧਿਕਾਰ ਆ, ਸਾਡੀ ਟੱਬਰਦਾਰੀ ਰਹੇਗੀ। ਜਿਸ ਪਾਰਟੀ ਦਾ ਟੋਟਲ ਜਿਹੜਾ ਸਟਰਕਚਰ ਜਿਹੜਾ ਆ ਆਰਗੇਨਾਈਜੇਸ਼ਨ ਦਾ ਸਟਰਕਚਰ ਜਾਂ ਬੁਨਿਆਦੀ ਢਾਂਚਾ ਜਿਹੜਾ ਜਥੇਬੰਦੀ ਦਾ ਉਹ ਟੱਬਰਦਾਰੀ ਤੇ ਖੜਾ ਹੋਵੇ, ਜਿਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਹੋਵੇ ਬੀਬੀ ਸੋਨੀਆ ਗਾਂਧੀ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੋਣ ਰਾਹੁਲ ਗਾਂਧੀ, ਇੱਕੋ ਟੱਬਰ ਦੇ ਵਿੱਚੋਂ ਮਾਂ ਹੋਣ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਉਸ ਪਾਰਟੀ ਦੇ ਜਿਹੜੇ ਘਰਾਣੇ ਹੈ ਉਹ ਆਪਣੇ ਆਪਣੇ ਬੱਚਿਆਂ ਨੂੰ ਪ੍ਰਮੋਟ ਕਰਦੇ ਹੋਣ। ਖੁਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਖੁਦ ਵਿਧਾਨ ਸਭਾ ਦੀ ਸੀਟ ਲੜੀ, ਜਿੱਤੀ। ਬੀਬੀ ਪ੍ਰਨੀਤ ਕੌਰ ਨੇ ਲੋਕ ਸਭਾ ਦੀ ਸੀਟ ਲੜੀ, ਭਾਵੇਂ ਉਹ ਹਾਰ ਗਏ ਧਰਮਵੀਰ ਗਾਂਧੀ ਤੋਂ, ਪਰ ਉਹਨਾਂ ਨੂੰ ਸੀਟ ਦਿੱਤੀ ਗਈ। ਫਿਰ ਕੈਪਟਨ ਅਮਰਿੰਦਰ ਨੇ ਆਪਣੇ ਹੀ ਭਰਾ ਨੂੰ ਸਾਈਡਲਾਈਨ ਕਰਕੇ ਮਨਜਿੰਦਰ ਸਿੰਘ ਨੂੰ ਆਪਣੇ ਮੁੰਡੇ ਰਣਿੰਦਰ ਨੂੰ ਟਿਕਟ ਦਿੱਤੀ ਸਮਾਣੇ ਤੋਂ। ਉੱਥੋਂ ਦੇ ਜਿਹੜੇ ਕਾਂਗਰਸ ਦੇ ਦਾਅਵੇਦਾਰ ਸੀ ਉਹਨਾਂ ਨੂੰ ਨਾਰਾਜ਼ ਕੀਤਾ। ਉਸ ਪਾਰਟੀ ਦੇ ਸਟੇਟ ਹੈੱਡ ਜਾਂ ਉਹ ਖੁਦ ਆਪ ਜਿਹੜੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੱਕ ਟੱਬਰਦਾਰੀ ਦੀ ਰਾਜਨੀਤੀ ਕਰਦੇ ਰਹੇ, ਉਹ ਖੁਦ ਹੁਣ ਇਹ ਕਹਿ ਰਹੇ ਹੈ ਕਿ ਟੱਬਰਦਾਰੀ ਤੋਂ ਮੁਕਤੀ ਇਹਨਾਂ ਚੋਣਾਂ ਦੇ ਵਿੱਚ ਲਈ ਜਾਏਗੀ। ਕੈਪਟਨ ਅਮਰਿੰਦਰ ਸਿੰਘ ਹੀ ਸੀ, ਜੇ ਉਹਨਾਂ ਦੀ ਸੀਟ ਖਾਲੀ ਹੋਈ ਸੀ ਪਟਿਆਲੇ ਵਾਲੀ, ਜਦੋਂ ਅੰਮ੍ਰਿਤਸਰ ਚਲੇ ਗਏ, ਜੇ ਸੱਚ ਟੱਬਰਦਾਰੀ ਤੋਂ ਛੁਟਕਾਰਾ ਪਾਉਣਾ ਸੀ ਤੇ ਉਦੋਂ ਕਿਸੇ ਹੋਰ ਨੂੰ ਟਿਕਟ ਦਿੰਦੇ ਜਾਂ ਦਵਾਉਂਦੇ। ਆਪਣੀ ਥਾਂ ਤੇ ਆਪਣੀ ਧਰਮ ਪਤਨੀ ਬੀਬੀ ਪ੍ਰਨੀਤ ਕੌਰ ਨੂੰ ਟਿਕਟ ਦਿੱਤੀ ਗਈ। ਹੁਣ ਉਹ ਕਹਿ ਰਿਹਾ ਕਿ ਇੱਕ ਟੱਬਰ ਚੋਂ ਇੱਕ ਨੂੰ ਹੀ ਟਿਕਟ ਜਿਹੜੀ ਦਿੱਤੀ ਹੈਗੀ, ਉਹਨਾਂ ਦਾ ਕਹਿਣਾ। ਸੋ ਇਹਦੇ ਚੋਂ ਇੱਕ ਗੱਲ ਤਾਂ ਇਹ ਲੱਭਦੀ ਹੈ ਵੀ ਉਹ ਪੰਜਾਬ ਦੇ ਵਿੱਚ ਸਰਦਾਰ ਬਾਦਲ ਤੇ ਉਹਦਾ ਪਰਿਵਾਰ ਨੂੰ ਟਾਰਗੇਟ ਕਰਨਾ ਚਾਹੁੰਦੇ ਇਸ ਬਹਾਨੇ ਦੇ ਨਾਲ, ਕਿਉਂਕਿ ਪੰਜਾਬ ਦੀ ਹੁਕੂਮਤ ਤੇ ਕਾਬਜ਼ ਸਰਦਾਰ ਬਾਦਲ ਦਾ ਪਰਿਵਾਰ ਹੈ। ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪਰਿਵਾਰ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਵੀ ਮੰਤਰੀ, ਕੈਬਨਿਟ ਮੰਤਰੀ, ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ
ਕੈਬਨਿਟ ਮੰਤਰੀ, ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ, ਹੋਰ ਵੀ ਜਿਹੜੇ ਬਹੁਤੇ ਮਹਿਕਮੇ ਹੈ ਉਹ ਬਿਗੇ ਦੇ ਢੰਗ ਦੇ ਨਾਲ ਬਾਦਲ ਪਰਿਵਾਰ ਦੇ ਕੋਲ ਹੈ। ਜਿਹੜੀ ਟੋਟਲ ਸੱਤਾ ਦੀ ਜਿਹੜੀ ਹਿੱਸੇਦਾਰੀ ਹੈ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਗੱਠਜੋੜ ਦੀ ਸੱਤਾ ਹੈ, ਇਸ ਸੱਤਾ ਦੀ ਟੋਟਲ ਹਿੱਸੇਦਾਰੀ ਦੇ ਵਿੱਚੋਂ 50% ਹਿੱਸੇਦਾਰੀ ਕੇਵਲ ਬਾਦਲ ਪਰਿਵਾਰ ਦੇ ਕੋਲ ਹੈ। ਸੋ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਕੈਪਟਨ ਅਮਰਿੰਦਰ ਇਸ ਚੀਜ਼ ਨੂੰ ਟਾਰਗੇਟ ਕਰਨਾ ਚਾਹੁੰਦੇ ਆ, ਪਰ ਦੂਜੀ ਗੱਲ ਨਾਲ ਇਹ ਹੈ ਵੀ ਜਦੋਂ ਇਹ ਗੱਲਾਂ ਕਹਿ ਰਹੇ ਆ ਜੀ ਭਾਈ ਦੇਵੇ ਹਾਈ ਕਮਾਂਡ ਵੱਲੋਂ ਇਹ ਕਿਹਾ ਗਿਆ ਕਿ ਨਹੀਂ ਇਹਨੂੰ ਟਿਕਟ ਨਹੀਂ ਫਲਾਣੇ ਨੂੰ ਟਿਕਟ ਦੇਣੀ ਹੈ, ਤੇ ਉਹ ਹਾਈ ਕਮਾਂਡ ਦੀ ਮਰਜ਼ੀ ਨਾਲ ਇੱਕ ਪਰਿਵਾਰ ਨੂੰ ਦੋ ਥਾਵਾਂ ਤੇ ਦੋ ਟਿਕਟਾਂ ਮਿਲ ਗਈਆਂ, ਤੇ ਫਿਰ ਕੈਪਟਨ ਸਾਹਿਬ ਦਾ ਕੀ ਰਵੱਈਆ ਰਹੇਗਾ। ਮਿਸਾਲ ਦੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਵੀ ਚੋਣ ਲੜਨਗੇ, ਉਹਨਾਂ ਦੀ ਪਤਨੀ ਵੀ ਚੋਣ ਲੜਦੀ ਹੈ, ਇਸ ਵੇਲੇ MLA ਵੀ ਹੈ, ਉਹਨਾਂ ਦੇ ਭਰਾ ਵੀ ਚੋਣ ਲੜਦੇ ਆ। ਬੀਬੀ ਰਜਿੰਦਰ ਕੌਰ ਭੱਠਲ ਵੀ ਚਾਹੇਗੀ ਕਿ ਮੇਰੇ ਮੁੰਡੇ ਨੂੰ ਵੀ ਟਿਕਟ ਮਿਲ ਜਾਏ, ਸ਼ਮਸ਼ੇਰ ਸਿੰਘ ਦੂਲੋ ਵੀ ਚਾਹਣਗੇ ਕਿ ਮੇਰੀ ਪਤਨੀ ਨੂੰ ਟਿਕਟ ਮਿਲ ਜਾਏ, ਫਿਰ ਟੱਬਰਦਾਰੀ ਕਿੱਥੇ ਜਾਏਗੀ। ਇਹ ਸ਼ਾਇਦ ਇੱਕ ਵੱਡਾ ਚੈਲੰਜ ਵੀ ਕੈਪਟਨ ਅਮਰਿੰਦਰ ਹੋਰਾਂ ਦੇ ਸਾਹਮਣੇ ਰਹੇਗਾ। ਜੀ ਤੇ ਅੱਗੇ ਆਪਾਂ ਜੀ ਨਵਜੋਤ ਸਿੱਧੂ ਜੋੜੀ ਦੀ ਗੱਲ ਕਰੀਏ ਕਿ ਇਹ ਕਾਫੀ ਟਾਈਮ ਤੋਂ ਇਹਨਾਂ ਨੇ ਭਾਜਪਾ ਨੂੰ ਵਕਤ ਪਾਇਆ ਆ, ਤੇ ਇੱਕ ਹੋਰ ਇਹਨਾਂ ਨੇ ਨਵਾਂ ਬਿਆਨ ਦੇ ਦਿੱਤਾ। ਦੇਖੋ ਨਵਜੋਤ ਸਿੰਘ ਸਿੱਧੂ ਬਾਰੇ ਸਾਡੀ ਬੜੀ ਸਪਸ਼ਟ ਸਮਝ ਸੀ, ਜੇ ਸਾਡੀਆਂ ਪੁਰਾਣੀਆਂ ਰਿਕਾਰਡਿੰਗਸ ਤੁਸੀਂ ਸੁਣੋ, ਅਸੀਂ ਗੱਲਾਂ ਕਹਿ ਚੁੱਕੇ ਹਾਂ ਕਿ ਨਵਜੋਤ ਸਿੰਘ ਸਿੱਧੂ ਵੀ ਪੰਜਾਬ ਦੇ ਬੀਜੇਪੀ ਦੇ ਪ੍ਰੈਜ਼ੀਡੈਂਟ ਬਣ ਸਕਦੇ ਆ, ਪਰ ਉਹ ਤਾਂ ਹੀ ਬਣਨਗੇ ਜੇ ਇਹ ਗਰੰਟੀ ਹੋ ਜਾਏ ਕਿ ਪੰਜਾਬ ਦੇ ਵਿੱਚ ਬੀਜੇਪੀ ਨੇ ਇਕੱਲਿਆਂ ਚੋਣ ਲੜਨੀ ਹੈ, ਤੇ ਉਹ ਸੰਭਾਵਨਾਵਾਂ ਬਣ ਰਹੀਆਂ ਸੀ ਪੰਜਾਬ ਦੇ ਵਿੱਚ। ਜਦੋਂ ਹਰਿਆਣੇ ਦੀ ਚੋਣ ਹੋਈ ਹੈ ਨਵਜੋਤ ਸਿੰਘ ਸਿੱਧੂ ਵੱਲੋਂ, ਜਿੱਦਾਂ ਹਰਿਆਣੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਿਹੜਾ ਪ੍ਰਚਾਰ ਕੀਤਾ ਗਿਆ, ਤੇ ਬਾਅਦ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਆਪਣੀਆਂ ਤੋਪਾਂ ਦੇ ਮੂੰਹ ਜਿਹੜੇ ਸਿੱਧੇ ਬਾਦਲ ਪਰਿਵਾਰ ਵੱਲ ਕਰੀ ਰੱਖੇ ਆ। ਅੰਮ੍ਰਿਤਸਰ ਦੇ ਵਿੱਚ ਵੀ ਉਦੋਂ ਤੋਂ ਲੱਗਦਾ ਸੀ ਕਿ ਸ਼ਾਇਦ ਬੀਜੇਪੀ ਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੈ ਉਹ ਟੁੱਟੂ ਕਰ ਰਿਹਾ, ਤੇ ਕਿਸੇ ਵੇਲੇ ਵੀ ਟੁੱਟ ਸਕਦਾ, ਇੱਦਾਂ ਦੀ ਸੰਭਾਵਨਾਵਾਂ ਸੀਗੀਆਂ। ਉਦੋਂ ਅਸੀਂ ਬੜਾ ਸਾਫ਼ ਕਿਹਾ ਸੀ ਕਿ ਇੱਕੋ ਇੱਕ ਪੋਸੀਬਿਲਿਟੀ ਹੈ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਬੀਜੇਪੀ ਦੇ ਪ੍ਰੈਜ਼ੀਡੈਂਟ ਬਣਨ ਦੀ, ਵੀ ਜੇ ਹੁਣ ਟੁੱਟੂ ਕਰ ਰਿਹਾ ਅਕਾਲੀ ਦਲ ਬੀਜੇਪੀ ਗੱਠਜੋੜ ਸੱਚਮੁੱਚ ਟੁੱਟ ਜਾਏ, ਤੇ ਬੀਜੇਪੀ ਇਹ ਫੈਸਲਾ ਕਰ ਦੇਵੇ ਕਿ ਉਹਨਾਂ ਨੇ ਇਕੱਲਿਆਂ ਪੰਜਾਬ ਦੇ ਵਿੱਚ ਚੱਲਣਾ ਹੈ, ਤੇ ਉਹ ਸੰਭਾਵਨਾ ਬਣਦੀ ਵੀ ਦਿਖਾਈ ਦੇ ਰਹੀ ਸੀ। ਜਿੱਦਾਂ RSS ਵੱਲੋਂ ਵੀ ਪੰਜਾਬ ਦੇ ਪਿੰਡਾਂ 'ਚ ਜਾਣ ਦੀ ਕੰਪੇਨ ਸ਼ੁਰੂ ਕੀਤੀ ਗਈ ਸੀ, ਪਰ ਉਹ ਸੰਭਾਵਨਾ ਉਦੋਂ ਮੱਧਮ ਹੀ ਨਹੀਂ ਪੈ ਗਈ, ਉਹ ਸੰਭਾਵਨਾ ਬਿਲਕੁਲ ਖਤਮ ਹੋ ਗਈ ਜਦੋਂ ਬਿਹਾਰ ਚੋਣਾਂ ਦੇ ਨਤੀਜੇ ਆਏ। ਬਿਹਾਰ ਦੀਆਂ ਚੋਣਾਂ ਦੇ ਨਤੀਜਿਆਂ ਨੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇੱਕ ਬਹੁਤ ਮੋਰਲ ਜਿਹੜੀ ਉੱਚੀ ਹੋਈ ਵੀ ਸੀ, ਉਹ ਸਾਰਾ ਕੁਝ ਥੱਲੇ ਲੈ ਆਉਂਦਾ ਹੈ, ਤੇ ਉੱਥੋਂ ਦੀ ਹਾਰ ਜਿਹੜੀ ਹੈ ਉਹਨੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਜ਼ਮੀਨ ਦਿਖਾਈ ਹੈ। ਬਿਹਾਰ 'ਚ ਹਾਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹਦੀ ਸੁਰਾਂ ਜਿਹੜੀ ਹੈ ਉਹ ਬਹੁਤ ਨਰਮ ਹੋ ਗਈ ਹੈ ਅਕਾਲੀ ਦਲ ਦੇ ਪ੍ਰਤੀ। ਵੱਖਰੀ ਗੱਲ ਹੈ ਕਿ ਕੱਲ੍ਹ ਇੱਕ ਹੋਰ ਮੀਟਿੰਗ ਹੋਈ ਹੈ ਪੰਜਾਬ ਬੀਜੇਪੀ ਦੀ, ਜਿਹਦੇ ਵਿੱਚ ਇੱਕ ਧੜਾ ਗੈਰ ਹਾਜ਼ਰ ਰਿਹਾ, ਪਰ ਉਸ ਮੀਟਿੰਗ ਦੇ ਵਿੱਚ ਵੀ ਇਹ ਗੱਲ ਵਿਚਾਰੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਾਲੇ ਪੰਜਾਬ ਦੇ ਜਿਹੜੇ ਬੀਜੇਪੀ ਦੇ ਕੋਟੇ ਤੋਂ ਮੰਤਰੀ ਆ ਉਹਨਾਂ ਦੀ ਵੀ ਨਹੀਂ ਸੁਣਦੇ, ਤੇ ਸਿੱਧੇ ਦਿੱਲੀ ਜਾ ਕੇ ਬੀਜੇਪੀ ਹਾਈ ਕਮਾਂਡ ਨਾਲ ਗੱਲ ਕਰਦੇ ਆ, ਸਾਨੂੰ ਆਰਡਰ ਆ ਜਾਂਦੇ ਆ ਤੇ ਸਾਡੀ ਬੇਕਦਰੀ ਬੜੀ ਹੈ। ਪਰ ਉਹਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਇਸ ਵੇਲੇ ਦੀ ਸਿਚੁਏਸ਼ਨ ਦੇ ਮੁਤਾਬਕ ਬੀਜੇਪੀ ਇਕੱਲੇ ਚੱਲਣ ਦੀ ਮੁਦਰਾ ਦੇ ਵਿੱਚ ਨਹੀਂ ਹੈ। ਇਨ ਬਿਟਵੀਨ ਨਵਜੋਤ ਸਿੰਘ ਸਿੱਧੂ ਦੇ ਚਰਚੇ ਬੜੇ ਹੋਏ ਕਿ ਉਹ ਆਮ ਆਦਮੀ ਪਾਰਟੀ ਜਾ ਸਕਦਾ। ਅੱਜ ਵੀ ਇੱਕ ਖਬਰ ਹੈ ਸੁੱਚਾ ਸਿੰਘ ਛੋਟੇਪੁਰ ਨੇ ਇਸ ਗੱਲੋਂ ਇਨਕਾਰ ਕੀਤਾ ਕਿ ਨਵਜੋਤ ਸਿੰਘ ਸਿੱਧੂ ਜਾਂ ਜਗਮੀਤ ਬਰਾੜ ਆਮ ਆਦਮੀ ਪਾਰਟੀ ਸ਼ਾਮਲ ਹੋ ਸਕਦੇ ਆ। ਉਹਨਾਂ ਨੇ ਕਿਹਾ ਕਿ ਇੱਦਾਂ ਦਾ ਕੋਈ ਡਾਇਲੋਗ ਨਹੀਂ ਚੱਲ ਰਿਹਾ, ਪਰ ਚਰਚਾ ਤਾਂ ਚੱਲਦੀ ਰਹੀ ਹੈ ਨਾ। ਉਸ ਚਰਚਾ ਤੋਂ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਦੁਖੀ ਵੀ ਸੀ, ਇਸੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਐਡਜਸਟ ਕਰਨਾ ਚਾਹੁੰਦੇ ਸੀ। ਇੱਕ ਵਾਰ ਉਹਨਾਂ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਉਪ ਚੇਅਰ ਬਣਾਉਣ ਦੀ ਗੱਲ ਚੱਲੀ, ਗੱਲ ਠੁੱਸ ਹੋ ਗਈ। ਫਿਰ ਉਹਨਾਂ ਨੂੰ ਕਿਹਾ ਗਿਆ ਕਿ ਰਾਜ ਸਭਾ ਦਾ ਮੈਂਬਰ ਬਣਾਇਆ ਜਾਏਗਾ, ਫਿਰ ਉਹ ਗੱਲ ਵੀ ਖਤਮ ਹੋ ਗਈ। ਹੁਣ ਫਿਰ ਹਾਈਕਮਾਂਡ ਨੇ ਕੋਸ਼ਿਸ਼ ਕੀਤੀ ਹੈ ਕਿ ਕਿਤੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਜਿਹੜੇ ਬੜੇ ਸਖਤ ਸਟੈਂਡ ਲੈ ਰਹੇ ਆ, ਵੀ ਕਿਤੇ ਉਹ ਉਹਨਾਂ ਦੀ ਪਾਰਟੀ ਜਿਹੜੀ ਬੀਜੇਪੀ ਨੂੰ ਅਲੋਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਨਾ ਸ਼ਾਮਲ ਹੋ ਜਾਣ। ਇਸ ਕਰਕੇ ਹਾਈਕਮਾਂਡ ਨੇ ਫਿਰ ਇਹ ਕੋਸ਼ਿਸ਼ ਕੀਤੀ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਐਕਟਿਵ ਕੀਤਾ ਜਾਏ, ਤੇ ਉਹਨਾਂ ਨੇ ਆਫਰ ਕੀਤੀ ਨਵਜੋਤ ਸਿੰਘ ਸਿੱਧੂ ਨੂੰ ਵੀ ਤੁਸੀਂ ਪੰਜਾਬ ਬੀਜੇਪੀ ਦੇ ਪ੍ਰੈਜ਼ੀਡੈਂਟ ਦੀ ਕਮਾਨ ਸਾਂਭ ਲਓ, ਅਸੀਂ ਇਹ ਤੁਹਾਡਾ ਸਰੰਦਨ ਕਰਕੇ ਬੰਦ ਸ਼ੁਭ ਕਰ ਸਕਦੇ। ਪਰ ਨਵਜੋਤ ਸਿੰਘ ਸਿੱਧੂ ਨੇ ਦੋ ਟੁਕ ਕਹਿਤਾ ਵੀ ਮੈਂ ਉਸ ਵਿੱਚ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਬੀਜੇਪੀ ਦੀ ਪ੍ਰਧਾਨਗੀ ਲੈਣ ਨੂੰ ਤਿਆਰ ਨਹੀਂ, ਜੇ ਬੀਜੇਪੀ ਨੇ ਅਕਾਲੀਆਂ ਦੇ ਨਾਲ ਰਲ ਕੇ ਚੱਲਣਾ। ਤੇ ਉਹਨਾਂ ਦੀ ਗੱਲ ਦੀ ਪ੍ਰੋੜਤਾ ਅੱਜ ਕਰ ਦਿੱਤੀ ਨਵਜੋਤ ਕੌਰ ਸਿੱਧੂ ਨੇ, ਜਿਹੜਾ ਅਸੀਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਜ਼ਿਕਰ ਕੀਤਾ। ਨਵਜੋਤ ਕੌਰ ਸਿੱਧੂ ਨੇ ਕਹਿਤਾ ਕਿ ਇਹ ਬੀਜੇਪੀ ਖੁਦਕੁਸ਼ੀ ਕਰੇਗੀ ਕਮਲ ਸ਼ਰਮਾ ਨੂੰ ਫਿਰ ਤੋਂ ਪ੍ਰਧਾਨ ਬਣਾਉਂਦੇ ਆ। ਯਾਨੀ ਉਹਨਾਂ ਦਾ ਮੰਨਣਾ ਇਹ ਹੈ ਕਿ ਬੀਜੇਪੀ ਨਵਜੋਤ ਸਿੰਘ ਸਿੱਧੂ ਨੂੰ ਹੀ ਪ੍ਰੈਜ਼ੀਡੈਂਟ ਬਣਾਵੇ,
ਪਰ ਨਾਲ ਉਹਨਾਂ ਨੇ ਤਰ੍ਹਾਂ ਪਰ ਜੇ ਬੀਜੇਪੀ ਅਕਾਲੀਆਂ ਦਾ ਸਾਥ ਨਹੀਂ ਛੱਡਦੀ ਤਾਂ ਅਸੀਂ ਬਿਲਕੁਲ ਵੀ ਚੋਣ ਮੈਦਾਨ 'ਚ ਜਾਵਾਂਗੇ। ਸੇ ਬੜੀ ਕਸੂਤੀ ਕਿਸਮ ਦੀ ਸਥਿਤੀ ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਦੇ ਸਾਹਮਣੇ ਪਈ ਹੈ। ਔਰ ਨੈਸ਼ਨਲ ਲੀਡਰਸ਼ਿਪ ਦੇ ਵਿੱਚੋਂ ਕਿਸ ਤਰ੍ਹਾਂ ਦਾ ਢੰਗ ਤਰੀਕਾ ਲੱਭ ਕੇ ਇਸ ਸੰਕਟ ਚੋਂ ਪਾਰ ਨਿਕਲਦੀ ਹੈ, ਇਹ ਤਾਂ ਦੇਖਣ ਗੱਲ ਹੈ। ਪਰ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਨੇ ਆਪਣੇ ਵੱਲੋਂ ਆਪਣੀ ਸਥਿਤੀ ਬਿਲਕੁਲ ਸਾਫ਼ ਕਰ ਦਿੱਤੀ ਹੈ ਵੀ ਉਹ ਅਕਾਲੀਆਂ ਦੇ ਨਾਲ ਚੱਲਣ ਨੂੰ ਤਿਆਰ ਨਹੀਂ। ਜੀ ਤੇ ਅੱਗੇ ਗੱਲ ਕਰਦੇ ਆ ਆਪਾਂ ਦਿੱਲੀ ਦੇ ਵਿੱਚ ਜੋ ਕੁਝ ਹੋ ਰਿਹਾ ਆ, ਵਿਦਿਆਰਥੀਆਂ ਦੇ ਉੱਤੇ ਲਾਠੀ ਚਾਰਜ ਆ, ਪੁਲਿਸ ਆ ਜਿਹੜੀ ਉਹ ਬਿਲਕੁਲ ਬੀਜੇਪੀ ਦੇ ਇਸ਼ਾਰਿਆਂ ਤੇ ਚੱਲ ਰਹੀ ਆ, ਤੇ ਉਹ ਕੀ ਚੱਕਰ ਹੈਗਾ ਕਿ ਇਸ ਤਰ੍ਹਾਂ ਵਿਦਿਆਰਥੀਆਂ ਨੂੰ ਕੁੱਟਿਆ ਜਾ ਰਿਹਾ ਆ? ਦੇਖੋ, ਵਿਦਿਆਰਥੀਆਂ ਦਾ ਮਾਮਲਾ ਵੀ ਹੈ, ਬਾਕੀ ਕੁਝ ਹੋਰ ਮਾਮਲੇ ਵੀ ਹੈ। ਹੈਰਾਨੀ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਵਰਗੀ ਜਿਹੜੀ ਬੜੀ ਅਨੁਸ਼ਾਸਿਤ ਤੇ ਕਾਡਰ ਦਾ ਪਾਰਟੀ ਜਾਂ ਵਿਚਾਰਧਾਰਕ ਤੌਰ ਦੇ ਉੱਤੇ ਬੜੀ, ਤੁਸੀਂ ਉਹਦੀ ਵਿਚਾਰਧਾਰਾ ਨਾਲ ਸਹਿਮਤ ਹੋਵੇ ਵੱਖਰਾ ਮਸਲਾ ਹੈ, ਪਰ ਉਹ ਵਿਚਾਰਧਾਰਕ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਬੜੀ ਕਲੈਰਿਟੀ ਦੇ ਨਾਲ ਆਪਣੀ ਗੱਲ ਕਰ ਰਹੀ ਹੈ। ਅਸੀਂ ਇਹ ਕਹਿੰਦੇ ਹਾਂ ਕਿ ਵਿਚਾਰਧਾਰਾ ਆਪੋ ਆਪਣੀ ਹੈ, ਪਰ ਜਿਸ ਕਿਸਮ ਦਾ ਡਿਸਿਪਲਿਨ ਤੇ ਜਿਸ ਕਿਸਮ ਦੀ ਕਮਿਟਮੈਂਟ ਆਪਣੀ ਆਈਡੀਓਲੋਜੀ ਪ੍ਰਤੀ ਬੀਜੇਪੀ ਦੀ ਰਹੀ ਹੈ ਉਹ ਸੱਚਮੁੱਚ ਕਾਬਲੇ ਤਾਰੀਫ ਹੈ। ਕਮਿਊਨਿਸਟ ਵੀ ਇੱਦਾਂ ਕਰਦੇ ਆ, ਉਹਨਾਂ ਦੀ ਵੀ ਆਈਡੀਓਲੋਜੀ ਪ੍ਰਤੀ ਆਪਣੀ ਕਮਿਟਮੈਂਟ ਤੇ ਡਿਸਿਪਲਿਨ ਬੜੇ ਇੰਪੋਰਟੈਂਟ ਰਹੇ ਨੇ। ਪਰ ਪਿਛਲੇ ਕੁਝ ਸਮੇਂ ਤੋਂ ਜਦੋਂ ਰਾਜਨੀਤੀ ਦੇ ਵਿੱਚ ਲਗਭਗ ਇਸ ਤਰ੍ਹਾਂ ਦੀ ਸਿਚੁਏਸ਼ਨ ਕ੍ਰੀਏਟ ਹੋ ਗਈ ਕਿ ਰਾਜਨੀਤੀ ਮਿਸ਼ਨ ਨਹੀਂ ਰਹੀ, ਰਾਜਨੀਤੀ ਕਮਿਸ਼ਨ ਹੋ ਗਈ, ਉਦੋਂ ਤੋਂ 25-30 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦਾ ਵੀ ਜਿਹੜਾ ਗ੍ਰਾਫ ਹੈ ਇਹਨਾਂ ਲੈਵਲ ਦੇ ਉੱਤੇ, ਡਿਸਿਪਲਿਨ ਦੇ ਲੈਵਲ ਦੇ ਉੱਤੇ, ਕਮਿਟਮੈਂਟ ਦੇ ਲੈਵਲ ਦੇ ਉੱਤੇ, ਆਈਡੀਓਲੋਜੀ ਦੇ ਲੈਵਲ ਦੇ ਉੱਤੇ ਉਹ ਡਿੱਗਿਆ। ਜਦੋਂ ਤੁਹਾਡਾ ਇਹਨਾਂ ਡਿਸਿਪਲਿਨ, ਆਈਡੀਓਲੋਜੀ ਜਾਂ ਬਾਕੀ ਕਮਿਟਮੈਂਟ ਦੇ ਲੈਵਲ ਦੇ ਉੱਤੇ ਜਿਹੜਾ ਤੁਹਾਡਾ ਇੱਕ ਕਰੈਕਟਰ ਜਿਹੜਾ ਤੁਸੀਂ ਡਿਵੈਲਪ ਕੀਤਾ ਹੁੰਦਾ, ਜਦੋਂ ਉਹ ਖੁਰਦਾ ਤਾਂ ਫਿਰ ਤੁਸੀਂ ਉਹ ਬਾਕੀ ਹੱਥਕੰਡੇ ਵੀ ਉਸੇ ਤਰ੍ਹਾਂ ਦੇ ਯੂਜ਼ ਕਰਦੇ ਹੋ ਜਿਸ ਤਰ੍ਹਾਂ ਦੇ ਹੱਥਕੰਡੇ ਬਾਕੀ ਤਰ੍ਹਾਂ ਯੂਜ਼ ਕਰਦੀਆਂ ਰਹੀਆਂ। ਯਾਨੀ ਜੇ ਤੁਹਾਡੇ ਕੋਲ ਪਾਵਰ ਹੈ ਤਾਂ ਤੁਸੀਂ ਪਾਵਰ ਦੀ ਮਿਸਯੂਜ਼ ਕਰਦੇ ਹੋ। ਇਹੀ ਹੁਣ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਬਾਰੇ ਕਿਸੇ ਦੀ ਰਾਏ ਵੱਖਰੀ ਹੋ ਸਕਦੀ, ਸਾਡੀ ਆਪਣੀ ਰਾਏ ਹੈ। ਜਦੋਂ ਭਾਰਤੀ ਜਨਤਾ ਪਾਰਟੀ ਕੇਂਦਰ ਦੇ ਵਿੱਚ ਪਾਵਰ 'ਚ ਨਹੀਂ ਸੀ ਤੇ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਸੱਤਾ ਚਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਸਾਡੇ ਬਹੁਤ ਸਾਰੇ ਮਿੱਤਰ ਨਰਿੰਦਰ ਮੋਦੀ ਦੀ, ਬੀਜੇਪੀ ਦੀ ਬੜੀ ਸਿਫਤ ਕਰਦੇ ਸੀ। ਇਸ ਐਂਗਲ ਤੋਂ ਵੀ ਸੱਚਮੁੱਚ ਹੀ ਜਿਹੜੇ ਜੁਮਲੇ ਦਿੱਤੇ ਆ ਮੋਦੀ ਸਾਹਿਬ ਨੇ ਕਿ ਅੱਛੇ ਦਿਨ ਆਉਣਗੇ, ਸਾਨੂੰ ਤੁਸੀਂ ਲੈ ਕੇ ਆਓ, ਤੇ ਅੱਛੇ ਦਿਨ ਆ ਜਾਣੇ। ਮੋਦੀ ਸਾਹਿਬ ਦੀ ਕਪੈਸਿਟੀ ਹੈ ਤੇ ਮੋਦੀ ਸਾਹਿਬ ਦੀ ਨੈਤਿਕਤਾ ਦੀ, ਮੋਦੀ ਸਾਹਿਬ ਦੀ ਸਾਫ਼ ਸੁਥਰੀ ਦਿੱਖ ਦੀ ਬੜੀ ਚਰਚਾ ਰਹੀ ਹੈ। ਪਰ ਜਦੋਂ ਹੁਣ ਉਹ ਸੱਤਾ 'ਚ ਆ ਗਏ ਹੈ ਤੇ ਸੱਤਾ ਚਾਹੁੰਦੇ ਉਹਨਾਂ ਦਾ ਕਰੈਕਟਰ ਜਿਹੜਾ, ਅਸਲੀ ਕਰੈਕਟਰ ਜਿਹੜਾ ਕਿਰਦਾਰ, ਜਿਹੜਾ ਸਿਆਸੀ ਕਿਰਦਾਰ, ਉਹ ਦਿਖਾਈ ਦੇਣ ਲੱਗ ਪਿਆ। ਉਹਨਾਂ ਨੇ ਪਾਵਰ ਦਾ ਹਰ ਲੈਵਲ ਦੇ ਉੱਤੇ ਮਿਸਯੂਜ਼ ਕੀਤਾ, ਖਾਸ ਤੌਰ ਦੇ ਉੱਤੇ ਪੁਲਿਸ ਦਾ। ਵੈਸੇ ਤਾਂ ਜਿੱਥੇ ਵੀ ਜਿਸ ਵੀ ਸਟੇਟ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਜਿਹਦੇ ਕੋਲ ਵੀ ਪਾਵਰ ਹੁੰਦੀ ਹੈ ਉਹ ਪੁਲਿਸ ਨੂੰ ਆਪਣਾ ਟੂਲ ਬਣਾ ਕੇ ਚੱਲਦੀ ਹੈ। ਪੰਜਾਬ ਦੇ ਵਿੱਚ ਜੇ ਅਕਾਲੀ ਗੱਠਜੋੜ ਦੀ ਸਰਕਾਰ ਹੈ, ਉਹ ਉਹਨੇ ਪੰਜਾਬ ਪੁਲਿਸ ਨੂੰ ਆਪਣਾ ਟੂਲ ਬਣਾਇਆ ਹੋਇਆ। ਕਿਸੇ ਵੀ ਸੂਬੇ ਦੇ ਵਿੱਚ ਕਿਸੇ ਵੀ ਖੇਤਰੀ ਪਾਰਟੀ ਸਰਕਾਰ ਹੈ, ਉਹ ਆਪਣਾ ਟੂਲ ਬਣਾਉਂਦੀ ਹੈ। ਦਿੱਲੀ ਦਾ ਮਾਮਲਾ ਵੱਖਰਾ ਹੈ ਕਿਉਂਕਿ ਦਿੱਲੀ ਪੂਰਨ ਰਾਜ ਨਹੀਂ ਹੈ। ਦਿੱਲੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਜਿਹੜੀ ਪੁਲਿਸ ਹੈ ਉਹ ਭਾਰਤੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ। ਇਸ ਕਰਕੇ ਪੁਲਿਸ ਦੇ ਉੱਤੇ ਕੰਟਰੋਲ ਬੀਜੇਪੀ ਦਾ। ਤੇ ਜਦੋਂ ਤੋਂ ਬੀਜੇਪੀ ਨੇ ਮਾਰ ਖਾਧੀ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਥੋਂ, ਉਹ ਬਹੁਤ ਜ਼ਿਆਦਾ ਬੀਜੇਪੀ ਜਿਹੜੀ ਆ ਉਹ ਖਿਆਈ ਫੀਲ ਕਰ ਰਹੀ ਹੈ ਤੇ ਇਸ ਕਰਕੇ ਹਰ ਲੈਵਲ ਦੇ ਉੱਤੇ ਬੀਜੇਪੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਹਮਣੇ ਦਿੱਕਤਾਂ ਪੈਦਾ ਕਰ ਰਹੀ ਹੈ ਤੇ ਕਿਸੇ ਕਿਸਮ ਦਾ ਵਿਰੋਧ ਜਿਹੜਾ ਆ ਬੀਜੇਪੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਔਰ ਜੇਐਨਯੂ ਦੇ ਵਿਦਿਆਰਥੀ ਜਿਹੜੇ ਆ, ਉਹਨਾਂ ਨੇ ਦਲਿਤ ਵਿਦਿਆਰਥੀ ਜਿਹੜਾ ਹੈਦਰਾਬਾਦ ਦੇ ਵਿੱਚ ਜਿਹਨੇ ਸੁਸਾਈਡ ਕੀਤਾ, ਰੋਹਿਤ, ਉਹਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਆਰਐਸਐਸ ਦੇ ਦਫ਼ਤਰ ਦੇ ਬਾਹਰ। ਪੁਲਿਸ ਨੇ ਜਿਸ ਲੈਵਲ ਤੇ ਤਸ਼ੱਦਦ ਕੀਤਾ ਉਹਦੀਆਂ ਵੀਡੀਓ ਕਲਿੱਪਿੰਗਸ ਹੈਗੀਆਂ, ਸਾਡੇ ਦੋਸਤ ਦੇਖ ਸਕਦੇ ਆ, YouTube ਤੇ ਜਾ ਕੇ ਦੇਖ ਸਕਦੇ ਆ, Facebook ਤੇ ਜਾ ਕੇ ਦੇਖ ਸਕਦੇ ਆ। ਇਸ ਤਰ੍ਹਾਂ ਦਾ ਤਸ਼ੱਦਦ ਮੈਂ ਕਿਸੇ ਵੀਡੀਓ ਦੇ ਵਿੱਚ ਸ਼ਾਇਦ ਅੰਗਰੇਜ਼ਾਂ ਵੱਲੋਂ ਕੀਤਾ ਹੋਇਆ ਵੀ ਨਹੀਂ ਦੇਖਦਾ। ਇੰਨਾ ਜ਼ਬਰਦਸਤ ਤਸ਼ੱਦਦ, 200 ਵਿਦਿਆਰਥੀ ਹੋਣ ਜਿਸ 'ਚ ਗਰਲਜ਼ ਸਟੂਡੈਂਟ ਵੀ ਸੀਗੀਆਂ, ਇੰਨੀ ਬੁਰੀ ਤਰ੍ਹਾਂ ਮਾਰ ਕੁਟਾਈ ਉਹਨਾਂ ਦੀ। ਤੇ ਫਿਰ ਪੁਲਿਸ ਦੇ ਨਾਲ ਕੁਝ ਸਾਦੀ ਵਰਦੀ 'ਚ ਲੋਕ ਲੱਗੇ ਹੋਏ ਆ ਜਿਹੜੇ ਆਰਐਸਐਸ ਦੇ ਲੋਕ ਹੈ ਤੇ ਆਰਐਸਐਸ ਬੜੀ ਬੇਸ਼ਰਮੀ ਦੇ ਨਾਲ ਇਹ ਕਹਿ ਰਹੀ ਹੈ ਕਿ ਪੁਲਿਸ ਨੇ ਤਾਂ ਆਪਣਾ ਕੰਮ ਕੀਤਾ। ਸੋ ਪੁਲਿਸ ਦੀ ਇੱਕ ਤਾਂ ਹਰ ਤਰ੍ਹਾਂ ਦੇ ਵਿਰੋਧ ਦੀ ਸੁਰ ਜਿਹੜੀ ਆ ਉਹਨੂੰ ਦਬਾਉਣ ਦੀ ਨੀਤੀ ਦੇ ਤਹਿਤ ਕੰਮ ਕਰਦੇ ਆ ਪੁਲਿਸ ਦੀ ਦੁਰਵਰਤੋਂ ਬੀਜੇਪੀ ਵੱਲੋਂ। ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਰ ਕੰਮ ਦੇ ਵਿੱਚ ਅੜਿੱਕਾ। ਦੇਸ਼ ਵਿੱਚ ਇੱਕੋ ਇੱਕ ਸਰਕਾਰ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ, ਜਿਹਦੇ
7ਵੇਂ MLA ਦੇ ਉੱਤੇ ਕੱਲ ਕੇਸ ਦਰਜ ਹੋਇਆ। 6 MLA ਉਹਨਾਂ ਦੇ ਗ੍ਰਿਫਤਾਰ ਕੀਤੇ ਜਾ ਚੁੱਕੇ ਆ। ਦੇਸ਼ 'ਚ ਕਿਤੇ ਵੀ ਕੋਈ MLA, ਕੋਈ MP, ਕੋਈ ਮੰਤਰੀ ਸੰਤਰੀ ਇੰਨੀ ਛੇਤੀ ਗ੍ਰਿਫਤਾਰ ਨਹੀਂ ਕੀਤਾ ਜਾਂਦਾ। FIR ਤੱਕ ਦਰਜ ਨਹੀਂ ਕੀਤੀ ਜਾਂਦੀ। ਦਿੱਲੀ 'ਚੋਂ ਸਾਰਾ ਕੁਝ ਕੀਤਾ ਜਾ ਰਿਹਾ ਉਹਨਾਂ ਦੀ ਪਾਰਟੀ ਦੀ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ, ਜੇ ਤੋਂ ਪਤਾ ਲੱਗ ਗਿਆ ਕਿ ਕਰੈਕਟਰ ਕੀ ਹੈ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ। ਸੋ ਇਹ ਸਿਆਸੀ ਕਿਰਦਾਰ ਜਿਹੜਾ ਆ BJP ਨੂੰ ਬਹੁਤ ਮਹਿੰਗਾ ਹੋਣ ਵਾਲਾ ਹੈ। ਜਿਹੜੀਆਂ 5 ਸੂਬੇ ਚੋਣਾਂ ਹੋ ਰਹੀਆਂ ਉਹਦੇ ਵਿੱਚ ਇਹਦੇ ਨਤੀਜੇ ਬੜੇ ਸਾਫ਼ ਨਜ਼ਰ ਆਉਣਗੇ ਜੀ। ਤੇ ਇਹਦੇ ਨਾਲ ਹੀ ਰਲਦੀ ਆਪਾਂ ਅਖੀਰਲੀ ਇਹ ਗੱਲ ਕਰਾਂਗੇ ਕਿ ਜੇ BJP ਇਸੇ ਤਰ੍ਹਾਂ ਦਿੱਲੀ ਵਿੱਚ ਕਰਦੀ ਹੈ ਤੇ ਬਾਕੀ ਰਾਜਾਂ ਦੇ ਵਿੱਚ ਕੀ ਹਾਲ ਹੋਊਗਾ। ਪਿਛਲੇ ਜਵਾਬ ਦੇ ਅਖੀਰਲੀ ਲਾਈਨ ਮੈਂ ਇਹੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਇਹਦੇ ਨਤੀਜੇ ਬੜੇ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਭੁਗਤਣੇ ਪੈ ਸਕਦੇ ਤਾਂ ਖਮਿਆਜਾ ਉਹਨਾਂ ਨੂੰ ਭੁਗਤਣਾ ਪਏਗਾ। ਪਹਿਲਾ ਖਮਿਆਜਾ ਤਾਂ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਤੇ UP ਦੇ ਵਿੱਚ ਭੁਗਤ ਵੀ ਲਿਆ। UP 'ਚ ਲੋਕਲ ਬਾਡੀਜ਼ ਦੀਆਂ ਚੋਣਾਂ ਤੇ ਬਿਹਾਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਪਾਣੀ ਉਤਰਿਆ ਹੋਇਆ, ਫਿਰ UP 'ਚ ਲੋਕਲ ਬਾਡੀਜ਼ ਦੀਆਂ ਚੋਣਾਂ, ਈਵਨ ਜਿਹੜੀਆਂ ਕੁਝ ਹੋਰ ਸੂਬਿਆਂ ਦੇ ਗੁਜਰਾਤ ਦੇ ਵਿੱਚ ਜਿਹੜੀਆਂ ਲੋਕਲ ਬਾਡੀਜ਼ ਦੀਆਂ ਚੋਣਾਂ ਹੋਈਆਂ ਉੱਥੇ ਵੀ BJP ਦਾ ਪਾਣੀ ਉਤਰ ਗਿਆ। ਕਾਂਗਰਸ ਜਿਹੜੀ ਉੱਥੇ ਉਹਨੇ ਕਾਫੀ ਜ਼ਿਆਦਾ ਲੀਡ ਹਾਸਲ ਕੀਤੀ ਹੈ। ਹੁਣ ਪੱਛਮੀ ਬੰਗਾਲ, ਕੇਰਲਾ, ਆਸਾਮ ਸਣੇ 5 ਸੂਬਿਆਂ ਦੇ ਵਿੱਚ ਚੋਣਾਂ ਹੋ ਰਹੀ ਹੈ ਤੇ ਨਵੀਂ ਦਿਨ ਤੇ ਮੇਰਾ ਦਾਅਵਾ ਹੈ ਕਿ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਇਸ ਕਿਸਮ ਦੀਆਂ ਕਾਰਵਾਈਆਂ ਹੈ, ਖਾਸ ਤੌਰ ਦੇ ਉੱਤੇ ਪਾਵਰ ਦਾ ਮਿਸਯੂਜ਼ ਜਿਵੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਰ ਰਹੀ ਹੈ, ਉਹਦੇ ਨਤੀਜੇ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨੂੰ ਭੁਗਤਣੇ ਪੈਣਗੇ। ਇਹਨਾਂ ਚੋਣਾਂ ਤੋਂ ਬਾਅਦ 2017 'ਚ ਪੰਜਾਬ ਤੇ UP 'ਚ ਵੀ ਚੋਣਾਂ ਹੋ ਰਹੀ ਹੈ। ਸੋ ਇਹਨਾਂ ਸਾਰੇ ਸੂਬਿਆਂ ਦੇ ਵਿੱਚ ਖਾਸ ਤੌਰ ਤੇ ਪਹਿਲਾਂ ਜਿਹੜੇ 3 ਮਹੀਨਿਆਂ ਬਾਅਦ ਚੋਣਾਂ ਹੋ ਰਹੀ ਹੈ ਪੱਛਮੀ ਬੰਗਾਲ ਤੇ ਕੇਰਲਾ ਜਾਂ ਆਸਾਮ 'ਚ, ਉਹਨਾਂ ਸੂਬਿਆਂ ਦੇ ਨਤੀਜੇ ਦਰਸਾਉਣਗੇ ਭਾਰਤੀ ਜਨਤਾ ਪਾਰਟੀ ਨੇ ਸੱਤਾ ਚੋਣ ਤੋਂ ਬਾਅਦ ਜਿਹੜੇ ਵਾਅਦੇ ਲੋਕਾਂ ਨੇ ਕੀਤੇ ਸੀ ਉਹਨਾਂ ਵਾਅਦਿਆਂ ਜੋ ਜਿਸ ਤਰ੍ਹਾਂ ਦੇ ਉਹਨੇ ਦਗਾ ਦਿੱਤਾ ਜਾਂ ਪਿੱਠ ਦਿਖਾਈ ਹੈ, ਜਿਵੇਂ ਉਹਨਾਂ ਨੇ ਆਪਣੇ ਝੂਠ ਸੱਚ ਨੂੰ ਲੁਕਾਉਣ ਜਿਹੜੀ ਮਸ਼ੀਨਰੀ ਆ ਸਰਕਾਰੀ ਮਸ਼ੀਨਰੀ ਉਹਦਾ ਮਿਸਯੂਜ਼ ਕੀਤਾ ਤੇ ਉਹਦੇ ਲੋਕ ਕੀ ਰਿਐਕਟ ਕਰਦੇ ਆ, ਉਹ ਲੋਕਾਂ ਦਾ ਰਿਐਕਸ਼ਨ ਇਹਦਾ ਚੋਣਾਂ 'ਚ ਹੋਰ ਜਾ ਰਿਹਾ। ਇਹ ਹੁਣ ਤੋਂ ਪਤਾ ਲੱਗ ਰਿਹਾ ਭਾਰਤੀ ਜਨਤਾ ਪਾਰਟੀ ਬੜੀ ਤਰਲੋ ਮੱਛੀ ਹੋ ਰਹੀ ਹੈ। ਪੱਛਮੀ ਬੰਗਾਲ 'ਚ ਪੈਰ ਜਮਾਉਣਾ ਚਾਹੁੰਦੀ ਹੈ, ਕੇਰਲਾ 'ਚ ਪੈਰ ਜਮਾਉਣਾ ਚਾਹੁੰਦੀ ਹੈ, ਪਰ ਉਹਦੇ ਬਾਵਜੂਦ ਉਹਨਾਂ ਦੇ ਪੈਰ ਜਿਹੜੇ ਉਹਨਾਂ ਸੂਬੇ 'ਚ ਜੰਮਣ ਵਾਲੇ ਨਹੀਂ ਹੈ ਕਿਉਂਕਿ ਉੱਥੋਂ ਦਾ ਵੋਟਰ ਜਿਹੜਾ ਹੈ ਥੋੜ੍ਹਾ ਜਿਹਾ ਵੱਖਰੀ ਤਰੀਕੇ ਨਾਲ ਟਰੀਟ ਕਰਦਾ ਹੈ, ਵੱਖਰੀ ਤਰੀਕੇ ਦੇ ਨਾਲ ਆਪਣਾ ਰਿਐਕਟ ਕਰਦਾ ਹੈ। ਸੋ ਪੱਛਮੀ ਬੰਗਾਲ ਤੇ ਕੇਰਲਾ ਵਰਗੇ ਸੂਬਿਆਂ ਦੇ ਜਿਹੜੇ ਵੋਟਰ ਹੈ ਬੜੇ ਸਿਆਣੇ ਵੋਟਰ ਹੈ ਤੇ ਉਹ ਸ਼ਾਇਦ ਭਾਰਤੀ ਜਨਤਾ ਪਾਰਟੀ ਵਾਸਤੇ ਇੱਕ ਨਵਾਂ ਲੈਸਨ ਲੈ ਕੇ ਜ਼ਰੂਰ ਆਉਣਗੇ। ਜੀ ਜੀ, ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ, ਸਾਡੇ ਨਾਲ ਤੁਸੀਂ ਜੁੜੇ ਤੇ ਜੋ ਵੀ ਖਬਰਾਂ ਦੇ ਪਿੱਛੇ ਹੁੰਦਾ ਉਹ ਸੱਚ ਨੂੰ ਮੋਹਰੇ ਲਿਆਂਦਾ। ਸ਼ੁਕਰੀਆ ਜੀ, ਮਿਹਰਬਾਨੀ। ਥੈਂਕ ਯੂ ਜੀ। ਤੇ ਇਹ ਸਾਂਝੀ ਸੁਸ਼ੀਲ ਦਸਾਂਝ ਖਬਰ ਤੇ ਨਜ਼ਰ ਦੇ ਵਿੱਚ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।